ਹਾਂ ਤਿੰਨ ਗਿਣਤੀ ਮੁਨਸੀ ਗਿਣਤੀ ਹੋ ਗਈ ਆ ਕਿ ਰਹਿੰਦੀ ਆ ਜੇ ਹੋਣ ਵਾਲੀ? ਥੋੜੀ ਰਹਿੰਦੀ ਹੈ ਜੀ ਭਾਜੀ। ਤੇ ਉਹ ਜਿਹੜਾ ਇੱਟਾਂ ਦਾ ਆਪਣਾ ਹਿਸਾਬ ਕਿਤਾਬ ਆ ਯਾਰ ਉਹ ਕਰੀ ਜਾ ਰਿਹਾ ਨਾਲ ਨਾਲ ਹਨਾ। ਹਾਂਜੀ ਅਲਹਮਦੁਲਿਲਾ ਸਾਰਾ ਨਵੇੜੀ ਜਾਂਦੇ ਆ ਤੇ ਬਸ ਉਹ ਮੁੰਡੇ ਦੇ ਕੱਲ ਦਿਹਾੜੀਆਂ ਮੁਕੰਮਲ ਕਰਕੇ ਤੇ ਉਹਨਾਂ ਨਵੀਂ ਇੱਟ ਪਕਵਾ ਰਹੇ ਜੀ। ਤੇ ਉਹ ਬਸ ਇੱਕ ਆਰਡਰ ਰਹਿ ਗਿਆ ਸੀਗਾ ਉਹ ਪਾਸ਼ਫੀਕ ਵਾਲਾ। ਅੱਛਾ। ਤੇ ਬਾਕੀ ਅਲਹਮਦੁਲਿਲਾ ਸਾਰੇ ਮੈਂ ਕੱਲ ਕਵਰ ਕਰਤੇ ਆ ਜੀ। ਹੂੰ। ਤੇ ਬਾਕੀ ਜਿਹੜਾ ਮਾਮਲਾ ਰਹਿ ਗਿਆ ਥੋੜਾ ਬਹੁਤ ਸ਼ਾਮ ਨੂੰ ਡਿਸਕਸ ਕਰਾਂਗੇ ਜੀ। ਤੇ ਬਸ ਉਹ ਟਾਇਲ ਥੋੜੀ ਰਹਿੰਦੀ ਸੀ ਬਾਹਰੋਂ। ਨਹੀਂ ਉਹ ਜਿਹੜੀਆਂ ਉਧਰ ਤਾਹਰ ਵਾਲੇ ਇੱਟ ਭੇਜੀ ਸੀਗੀ ਹਾਂਜੀ ਉਹਦਾ ਹਿਸਾਬ ਕਿਤਾਬ ਕੀਤਾ ਵਾ ਕਿ ਕਰਨ ਵਾਲਾ ਹਜੇ? ਤਾਹਰ ਦਾ ਤੁਸੀਂ ਕਿਹਾ ਸੀਗਾ ਉਹ ਕਰਾਂਗੇ ਆਪਣਾ ਪੀਰ ਵਾਲੇ ਦਿਨ ਜੀ ਉਹਦੇ ਵੱਲ ਨੂੰ ਚੱਲਣਾ ਹੈ। ਉਹ ਕਹਿ ਰਹੇ ਸੀ ਨਹੀਂ ਪੀਰ ਉਹਦੇ ਵਾਲੇ ਵਾਲੀ ਇੱਟ ਦਿਨ ਜਿਹੜੀ ਗਈ ਆ ਉਹ ਲਿਖੀ ਹੋਈ ਆ ਸਾਰੀ ਮੈਂ। ਨਹੀਂ ਉਹਦੇ ਵੱਲੋਂ ਪੇਮੈਂਟ ਵੀ ਕੋਈ ਆਈ ਆ ਕਿ ਨਹੀਂ ਆਈ? ਪੇਮੈਂਟ ਤੁਸੀਂ ਕਹਿ ਰਹੇ ਸੀ ਉਹ ਪੀਰ ਵਾਲੇ ਦਿਨ ਉਹ ਕਹਿ ਰਹੇ ਕਿ ਤੁਸੀਂ ਕਰਾਂਗੇ ਬਹਿ ਕੇ ਸਾਰਾ ਹਿਸਾਬ ਦਾ। ਬਾਕੀ ਇਹ ਹਰ ਸ਼ੈ ਲਿਖੀ ਪਈ ਹੈ ਜੀ ਤੇ ਉਹਨੂੰ ਵੀ ਲਿਖਵਾ ਕੇ ਸੀ। अस्सलाम वालेकुम भाजी। ਉਹ ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਹੈ ਜੀ? अस्सलाम वालेकुम जी। ਵਾਲੇਕੁਮ ਸਲਾਮ। ਠੀਕ ਠਾਕ ਬਈ और ਸ਼ੁਕਰ सुनाओ ठीक ठाक हो? ਠੀਕ ਠਾਕ ਤੁਸੀਂ ਸੁਣਾਓ ਕਿੱਦਾਂ? अल्हम्दुलिल्लाह। ਹਾਂਜੀ ਬਈ ਖੈਰ ਆਪਾਂ ਹੀ ਮਾਲਕ ਹੈ ਇੱਥੇ ਜੀ? ਹਾਂਜੀ ਹਾਂਜੀ ਅੱਛਾ ਆਪਾਂ ਨੂੰ ਇੱਟ ਚਾਹੀਦੀ ਹੈ। ਮਿਲ ਜੂਗੀ। ਤਕੜਾ ਭੱਠਾ ਬਣਾਇਆ ਮਾਸ਼ਾਅੱਲਾ ਤੁਸੀਂ। ਹਾਂਜੀ ਹਾਂਜੀ ਬਈ ਅੱਲਾ ਦਾ ਸ਼ੁਕਰ ਹੈ ਯਾਰ। ਕਿੰਨੀ ਇੱਟ ਲੱਗ ਜਾਂਦੀ ਇਹਦੇ ਵਿੱਚ? ਇਹ ਚ ਵੀ 14,000 ਲੱਗ ਜਾਂਦੀ। 14,000। ਤੇ ਕਿੰਨੀ ਘੱਟ ਆਪਾਂ ਨੂੰ ਚਾਹੀਦੀ? ਇੱਟ ਦੱਸਦੇ ਆ। ਇੱਟ ਜਿਹੜੀ ਆ ਅਵਲ ਉਹਦਾ ਕੀ ਰੇਟ ਚੱਲ ਰਿਹਾ ਅੱਜ ਕੱਲ੍ਹ? ਅੱਬਲ ਦਾ ਚੱਲ ਰਿਹਾ 11,000। 11,000 ਪਹੁੰਚ ਦਿੰਦੇ ਆ? ਨਹੀਂ ਭਾਜੀ ਪਰ ਹਾਜ਼ਰ ਮੌਕੇ ਦਾ ਪਹੁੰਚ ਲੈਦਾ। ਪਹੁੰਚ ਲੈ ਗਿਆ। ਤੇ ਦੋਮ ਦਾ? ਦੋਮ ਦਾ 9,000 9 ਦਾ ਪਹੁੰਚ ਤੋਂ ਬਗੈਰ ਹੋ ਗਈ। ਪਹੁੰਚ ਤੋਂ ਬਗੈਰ। ਅੱਛਾ ਅੱਛਾ। ਤੇ ਟੈਲ ਦਾ ਕੀ ਰੇਟ ਚੱਲਦਾ? ਟੈਲ ਬਈ 16,000। 16,000 ਪਹੁੰਚ? ਨਹੀਂ ਨਹੀਂ ਬਈ ਇਹ ਸਾਰਾ ਭੱਠੇ ਦਾ ਰੇਟ ਤੁਹਾਨੂੰ ਦੱਸਣ ਦੇ ਆ। ਪਹੁੰਚ ਨਹੀਂ ਕਿਰਾਇਆ ਜਿਹੜਾ ਪਹੁੰਚ ਉਹ ਦੱਸੋ ਯਾਰ ਆਪਾਂ ਨਾਲ ਦੇ ਪਿੰਡ ਲਿਜਾਣੀ ਹੈ। ਤੇ ਉਹ ਫਿਰ ਆਪਾਂ ਰਿਕਸ਼ਾ ਨੂੰ ਪੁੱਛ ਲਾਂਗੇ ਜਾਂ ਰੇੜੇ ਵਾਲਾ ਜਿਹੜਾ ਮਿਲ ਜਾਂਦਾ ਉਹਨਾਂ ਆਪਾਂ ਗੱਲ ਕਰ ਲੈਂਦੇ ਆ। ਜਾਂ ਆਪਣੇ ਟਰਾਲੇ ਹੈਗੇ ਆ ਉਹ ਮੁਨਸ਼ੀ ਤੁਹਾਨੂੰ ਸਾਰੀ ਗੱਲਬਾਤ ਦੱਸ ਦੂਗਾ ਵੀ ਕੀ ਕਿਰਾਇਆ ਕਰੂਆ ਚੱਲਦਾ ਵਾ। ਤੇ ਕੇਰੀ ਦਾ ਕਿੱਦਾਂ ਰੇੜਾ ਦੇ ਰਹੇ ਅੱਜ ਕੱਲ੍ਹ? ਯਾਰ ਇਹ ਜਿਹੜਾ ਕੰਮ ਬਹੁਤ ਹੈ ਨਾ ਇਹ ਮੁਨਸ਼ੀ ਨੂੰ ਪਤਾ ਯਾਰ ਮੈਨੂੰ ਐਡਾ ਨਹੀਂ ਪਤਾ ਹੈਗਾ। ਅੱਛਾ ਅੱਛਾ। ਤੇ ਮੁਨਸ਼ੀ ਦਾ ਹੀ ਕੋਲ ਹੀ ਹੈ ਸਾਰਾ ਹਿਸਾਬ ਕਿਤਾਬ। ਭਾਜੀ ਰੇੜੀ ਦਾ ਜਿਹੜਾ ਕੇਰੀ ਦਾ ਰੇੜਾ? ਹਾਂਜੀ ਕਿਹੜੀ ਦਾ ਰੇਟ ਜੀ ਹਾਜ਼ਰ ਮੌਕੇ ਤੇ ਇਹੀ ਹੁੰਦਾ ਕਿ ਕੋਈ 1000 1200। ਤੇ ਬਾਕੀ ਕਰ ਲਈਦਾ ਉਹ ਤਾਂ 100-200 ਘੱਟ ਵੀ ਕਰ ਲਈਦਾ ਜੀ। ਉਹ ਬਹਿ ਕੇ ਬਾਅਦ ਚ ਕਰ ਲਾਂਗੇ ਜੀ। ਟਰਾਲੇ ਹੈਗੇ ਆਪਣੇ ਕੋਲ ਵੱਡੇ? ਹਾਂਜੀ ਹਾਂਜੀ ਬਿਲਕੁਲ ਟਰਾਲੇ ਹੈ ਆਪਣੇ। ਇਹ ਆ ਵੀ ਇੱਟ ਪਹੁੰਚਾਉਣੀ ਵੀ ਤੁਸੀਂ ਆ? ਠੀਕ ਹੈ ਟਰਾਲੇ ਟਰੂਲੇ ਵਾਲਿਆਂ ਨੂੰ ਫੋਨ ਕਰ ਦਿਓ। ਠੀਕ ਹੈ। ਠੀਕ ਹੋ ਗਿਆ। ਤੇ ਇਹ ਗੱਲ ਇਹ ਆ ਕਿਹੜੇ ਭਾਜੀ ਭੇਜਣੀ ਹੈ? ਪਿੰਡ ਆਪਣਾ ਨਾਲ ਹੀ ਆ 36 ਡੋਗਰਾਂ ਵਾਲੀ ਨੀ ਹਾਂਜੀ ਹਾਂਜੀ ਇੱਥੇ। ਠੀਕ ਹੈ ਬਈ ਪਹੁੰਚ ਜੂਗੀ ਕੋਈ ਰੌਲਾ ਨਹੀਂ। ਤੇ ਦੂਸਰਾ ਇਹ ਆ ਕਿ ਲੇਬਰ ਲਾ ਕੇ ਇੱਟ ਕਢਾਉਣੀ ਪੈਣੀ ਪਹਿਲੇ ਤੁਹਾਨੂੰ। ਨਹੀਂ ਜੀ ਇਹ ਤਾਂ ਮਾਸ਼ਾ ਨਿਕਲੀ ਜਾਂਦੀ ਬਾਹਰ ਇੱਟ ਆਪਣੀ ਨਿਕਲੀ ਹੋਈ ਆ ਕੁਛ ਆ ਲੱਗੀ ਹੋਈ ਆ ਦੇਖੋ ਉਹੀ ਦੇਖਦੇ ਹਟੇ ਸੀ ਮੈਂ ਕਿਹਾ ਦੇਖੀ ਕੀ ਤੁਸੀਂ ਹਿਸਾਬ ਮੈਂ ਕਿਤਾਬ ਆ। ਕਹਿੰਦਾ ਅਵਲ ਚੈੱਕ ਕਰਾਓ ਸਾਨੂੰ। ਅਵਲ ਪਈ ਆ? ਹਾਂਜੀ ਹਾਂਜੀ ਬਿਲਕੁਲ ਸਹੀ। ਅਵਲ ਜਿਹੜੀ ਨਾ ਚੈੱਕ ਕਰਵਾ ਦਿਓ ਇੱਕ ਵਾਰੀ। ਤੇ ਬਾਕੀ ਜਿਹੜੇ ਆ ਨਾ ਮੈਂ ਤੁਹਾਨੂੰ ਦੱਸਦਾ ਫਿਰ। ਨਹੀਂ ਭੱਠੇ ਦੇ ਵਿੱਚੋਂ ਦੇਖਣੀ ਆ ਜਾਂ ਬਾਹਰ ਜਿਹੜੀ ਕੱਢੀ ਉਹ ਨਹੀਂ ਦੇਖਣੀ? ਬਾਹਰ ਜਿਹੜੀ ਕੱਢੀ ਹੈ ਇਹ ਤਾਂ ਹਾਲੇ ਬਾਹਰ ਕੱਢੋਗੇ ਤਾਂ ਫੇਰ ਹੀ ਆ ਨਾ ਉਸ ਹਿਸਾਬ ਦਾ। ਮੈਂ ਕਿਹਾ ਜੇ ਅੰਦਰੋਂ ਹੀ ਦੇਖਣੀ ਹੈ ਤੇ ਬਾਹਰ ਲੱਗੀ ਨਹੀਂ ਕੋਈ ਨਹੀਂ ਪਤਾ ਨਜ਼ਰ ਲੱਗਦਾ ਆ ਯਾਰ। ਰਹੀ ਹੈ। ਠੀਕ ਆ ਤੁਸੀਂ ਚੈੱਕ ਕਰਵਾ ਦਿਓ। ਠੀਕ ਹੈ ਜਿਹੜੀ ਬਾਹਰ ਲੱਗੀ ਹੈ ਤੁਹਾਨੂੰ ਉਹ ਬਾਹਰ check ਜਿਹੜੀ ਕਰਾਉਂਦੇ ਲੱਗੀ ਆ। ਚੈੱਕ ਕਰਵਾ ਦਿਓ। ਹਾਂਜੀ ਹਾਂਜੀ ਚੱਲ ਵੀ ਮੁਨਸ਼ੀ ਤੇ ਮੈਂ ਕਰਵਾ ਦਿੰਦਾ ਭਾਜੀ ਨੂੰ। ਇਹ ਆ ਵੀ ਚਲੋ ਆਜੀ ਭਾਜੀ ਇੱਟ ਤੁਹਾਨੂੰ ਦਿਖਾਈਏ ਆ ਬਾਹਰ ਪਈ ਇੱਟ ਲੱਗੀ ਹੋਈ ਸਾਰੀ ਠੀਕ ਹੋ ਗਿਆ ਜੀ। ਜਿਹੜੀ ਦਿਖਾ ਕੱਢ ਦਿਓ ਕੇ ਇੱਟ। ਬਾਹਰ ਲਾਈ ਹੋਈ ਹੈ। ਹੂੰ ਤੇ ਅੱਜ ਮਾਸ਼ਾਅੱਲਾ ਮੌਸਮ ਰੱਬ ਨੇ ਸੋਹਣਾ ਬਣਾਤਾ। ਅੱਜ ਧੁੱਪ ਹਾਂਜੀ ਚੁੱਪ ਨਿਕਲੀ ਆ। ਆਹ 2024 ਦਾ ਪਹਿਲਾ ਸੂਰਜ ਨਿਕਲਿਆ ਜੀ ਅੱਜ। ਕਿਹੜੀ ਆ ਵਾ ਜੀ ਇੱਟ? ਹਾਂਜੀ ਆਹ ਇੱਟ ਪਈ ਆ ਜੀ। ਅੱਛਾ ਅੱਛਾ। ਆਹ ਅੱਬਲ ਪਈ ਆ ਜੀ। ਹੂੰ ਉਹ ਦੋਮ ਪਈ ਆ। ਇੱਟ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਆ। ਨਹੀਂ ਇੱਟ ਤੇ ਮੈਨੂੰ ਮਿਸਤਰੀ ਨੇ ਦੱਸਿਆ ਸੀਗਾ ਬਾਕੀ ਵੀ ਆਪਣੇ ਭੱਠੇ ਤੋਂ ਹੀ ਗਈ ਆ। ਅੱਛਾ ਜੀ ਤੇ ਅੱਲਾ ਖੈਰ ਕਰੂਗਾ ਇਨਸ਼ਾਅੱਲਾ। ਬਾਕੀ ਇਹ ਆ ਭਾਈ ਗੱਡੀਆਂ ਵਾਲਿਆਂ ਨੂੰ ਫੋਨ ਕਰੋ। ਇੱਟ ਪਾਸ ਆ ਗਈ ਮੇਰੇ। ਠੀਕ ਹੋ ਗਿਆ ਜੀ। ਗੱਡੀਆਂ ਵਾਲਿਆਂ ਨੂੰ ਫੋਨ ਕਰੋ। ਠੀਕ ਹੋ ਗਿਆ ਜੀ। 4-5 ਟਰਾਲੇ ਜਿਹੜੇ ਹੈਗੇ ਆ ਰੇੜੀਆਂ ਰੂੜੀਆਂ ਰਕਸ਼ੇ। ਉਹ ਲਿਜਾਣੀ ਕਿੰਨੀ ਆ ਭਾਈ ਇਹ ਤਾਂ ਦੱਸ। ਤੇ ਮੁਨਸ਼ੀ ਹਾਂਜੀ ਮੇਰਾ ਭਰਾ ਇਹਦੇ ਤੇ ਨਾ ਹਰ ਕਲੀ ਕਲੀ ਇੱਟ ਤੇ ਛਾਪਰ ਚੜਾ ਲੈਣਾ। ਯੂਰਪ ਭੇਜਣੀ? ਨਹੀਂ ਨਹੀਂ ਆਹ ਨਾਲ ਦੇ ਪਿੰਡ ਆਪਣੇ। ਅੱਛਾ ਜੀ ਇਹ ਛਾਪਰ ਛਾਪਰਾਂ ਪੈਕ ਕਰਨ ਦਾ ਮਕਸਦ ਬਈ ਇੱਟ ਨਾ ਭੁਰੇ ਤੇ ਨਾ ਟੁੱਟੇ। ਉਹ ਯਾਰ ਜਦੋਂ ਇੱਟ ਲੋਡ ਯਾਰ ਮੈਂ ਹੋਣੀ ਕਹਿ ਰਿਹਾ ਨਾ ਆ ਮੈਂ ਪੈਸੇ ਦੇਣੇ ਭਾਈ। ਉਹ ਤੂੰ ਪੈਸੇ ਦੇਣੇ ਆ ਭਾਈ ਜਾਨ ਅਸੀਂ ਤੇਰੀ ਗੱਲ ਮੰਨਣ ਦੇ। ਇੱਟ ਤੇ ਛਾਪਰ ਕਿਹੜਾ ਬੰਦਾ ਚੜਾ ਵੱਡਾ ਵੇਲਾ ਕਿਹੜਾ ਛਾਪਰ ਚੜਾਵੇ? ਮੈਂ ਕਹਿ ਰਿਹਾ ਨਾ ਚੜਾਉਣਾ ਪੈਣਾ।
ਠੀਕ ਹੈ ਜੀ। ਅੱਛਾ ਜੀ, ਹੋਰ ਜੀ ਕਲੀ ਚਾਹੀਦੀ ਕਿੰਨੀ ਆ? ਟਰਾਲੇ ਮੰਗਾ ਲੈਣੇ ਤੁਸੀਂ, ਕਲੀ ਕਲੀ ਇੱਟ ਤੇ ਛਾਪਰ ਚੜਾ ਕੇ। ਠੀਕ ਹੈ ਜੀ। ਇੱਕ ਟਰਾਲੇ ਤੇ ਤੁਸੀਂ ਇੱਕ ਇੱਟ ਰੱਖਣੀ ਹੈ। ਇੱਕ ਟਰਾਲਾ ਇੱਕ ਇੱਟ। ਹਾਂਜੀ। ਸੁਣ ਲਓ ਜੀ। ਬਾਈ ਕੀ ਗੱਲ ਖੈਰ ਆ, ਇੱਕ ਟਰਾਲੇ ਤੇ ਇੱਕ ਇੱਟ ਰੱਖਣੀ ਆ? ਦੇਖੋ ਮੈਂ ਜਿੰਨੀਆਂ ਇੱਟਾਂ ਲੈ ਕੇ ਜਾਣੀਆਂ ਨਾ ਭਾਵੇਂ, ਹਾਂਜੀ ਮੈਨੂੰ ਸਾਬਤ ਪਹੁੰਚਣੀਆਂ ਚਾਹੀਦੀਆਂ ਉੱਥੇ, ਨਾ ਭੁਰੇ ਤੇ ਨਾ ਟੁੱਟੇ। ਅੱਲਾ ਦੇ ਹੁਕਮ ਨਾਲ ਟੈਨਸ਼ਨ ਨਾ ਲਓ, ਪਹੁੰਚੇ। ਇਹ ਤੇਰੀ ਜ਼ਿੰਮੇਵਾਰੀ ਹੈ। ਠੀਕ ਹੋ ਗਿਆ। ਉਹ ਤੁਸੀਂ ਬੇਫਿਕਰ ਮੇਰੀ ਹੋ ਹਿੱਤ ਕੀ ਗੱਲ ਸਮਝ ਨਹੀਂ ਆਈ ਵੀ ਇੱਕ ਟਰਾਲੇ ਤੇ ਇੱਕ ਇੱਟ ਯਾਰ। ਹਾਂਜੀ, ਇੱਕ ਟਰਾਲੇ ਤੇ ਇੱਕ ਇੱਟ ਭਾਜੀ। ਤੇ ਲੈਣੀਆਂ ਕਿੰਨੀਆਂ? ਕੋਠੀ ਬਣਾਈ ਮਾਸ਼ਾਅੱਲਾ ਪਿੰਡ ਦੇ ਵਿੱਚ, ਤੁਹਾਨੂੰ ਠੀਕ ਦੱਸਿਆ ਹੋਣਾ ਕਿ ਹਾਂਜੀ ਦੱਸਿਆ ਜੀ। ਕੰਪਲੀਟ ਹੋ ਗਈ ਹੈ। ਹਾਂਜੀ ਠੀਕ ਹੈ। ਤੇ ਫਰੰਟ ਵਾਸਤੇ ਆਪਾਂ ਨੂੰ ਇੱਟਾਂ ਚਾਹੀਦੀਆਂ। ਸਾਹਮਣੇ ਦੀ ਨਾਲੀ ਗੁਜ਼ਰਦੀ ਨਾ ਇੱਕ, ਅੱਛਾ ਜੀ। ਤੇ ਗੇਟ ਦੇ ਸਾਹਮਣੇ ਰੈਂਪ ਬਣਾਤਾ, ਨਾਲ ਥੋੜਾ ਜਿਹਾ ਚਮਟਾ ਬਣਾਤਾ ਆਪਾਂ। ਉਹ ਥੋੜੀ ਜਿਹੀ 4-5 ਫੁੱਟ ਜਗ੍ਹਾ ਜਿਹੜੀ ਨਾ ਬਚਦੀ ਖਾਲੀ ਨਾਲੀ ਦੇ ਉੱਤੋਂ। ਹਾਂਜੀ ਹਾਂਜੀ। ਉਹ ਮੈਂ ਮੁਨਸ਼ੀ ਨੂੰ ਪੁੱਛਿਆ ਸੀ, ਉਹਨੂੰ ਮਿਸਤਰੀ ਨੂੰ ਪੁੱਛਿਆ ਵੀ ਹਿਸਾਬ ਲਾ ਵੀ ਇੱਥੇ ਕਿੰਨੀਆਂ ਇੱਟਾਂ ਲੱਗਣਗੀਆਂ। ਅੱਛਾ। ਉਹਨੇ ਫਿਰ ਰਾਤੀ ਮੈਨੂੰ ਹਿਸਾਬ ਲਾ ਕੇ ਸਵੇਰੇ ਦੱਸਿਆ, ਤੇ ਉਹ ਜਿੱਦਾਂ ਦੱਸਿਆ ਮੈਂ ਉਦਾਂ ਹੀ ਫਿਰ ਭੱਠੇ ਤੇ ਆ ਗਿਆ। ਮੈਂ ਕਿਹਾ ਚਲੋ ਕੰਮ ਤਾਂ ਮੁਕਾਈਏ ਨਾ। ਉਹ ਬਾਈ ਚਾਹੀਦੀ ਕਿੰਨੀ ਇੱਟ, ਗੱਲ ਮੁਕਾ, ਇੱਟ ਚਾਹੀਦੀ ਕਿੰਨੀ? ਅਸੀਂ ਹੋਰ ਵੀ ਕੋਈ ਕੰਮ ਕਰਨੇ ਆ, ਕੱਲੇ ਤੇਰੇ ਵਾਸਤੇ ਨਹੀਂ ਯਾਰ। ਇੱਟਾਂ ਭਾਈਜਾਨ ਆਪਾਂ ਨੂੰ ਚਾਹੀਦੀਆਂ 16 ਇੱਟਾਂ ਚਾਹੀਦੀਆਂ। ਪਤਾ ਵੱਡਾ ਨਹੀਂ। ਕਿੰਨੀਆਂ ਚਾਹੀਦੀਆਂ? 16 ਭਾਜੀ। 16,000 ਤਾਂ ਨਹੀਂ ਕਹਿੰਦੇ? ਨਹੀਂ 16 ਇੱਟਾਂ ਨਾਲੀ ਦੇ ਉੱਤੇ ਲਾਉਣੀਆਂ ਨਾ, ਨਾਲੀ ਦੇ ਉੱਤੇ। ਉਹ ਬਾਈ ਤੇਰਾ ਦਿਮਾਗ ਠੀਕ ਆ? 1.5 ਘੰਟਾ ਹੋ ਗਿਆ ਸਾਡਾ ਟਾਈਮ ਜ਼ਾਇਆ ਕਰਨ ਦੇ ਨੂੰ। ਇਹ ਆ ਵੀ ਇੱਟ ਤੇ ਸਾਨੂੰ 16 ਇੱਟਾਂ ਦੱਸਣ ਦੇ ਆ। ਟੁੱਟੇ ਕੋਈ ਨਾ। ਬਹੁਤ ਵੱਡੀ ਸਾਮੀ ਆ ਜੀ, ਬਹੁਤ ਵੱਡੀ ਸਾਮੀ ਆ। ਇੱਟ ਦੇ ਨਾਲ ਇੱਟ ਨਹੀਂ ਰੱਖਣੀ, ਕੱਲੇ ਕੱਲੇ ਟਰਾਲੇ ਤੇ ਇੱਕ ਇੱਟ ਆਵੇ। ਉਹ ਯਾਰ ਤੇਰਾ ਦਿਮਾਗ ਠੀਕ ਆ? ਮੈਂ ਕਹਿੰਦਾ ਤੂੰ ਹਾਂਜੀ, ਹਸਪਤਾਲ ਚੱਲ, ਪਹਿਲੇ ਤੇਰੇ ਦਿਮਾਗ ਦਾ ਨਾ ਇਲਾਜ ਕਰਾ ਲਈਏ ਯਾਰ। ਨਹੀਂ ਪੈਸੇ ਲੈ ਕੇ ਆ ਜਾਂਦਾ ਮੁੰਡਾ। ਉਹ ਪੈਸੇ ਤਾਂ ਠੀਕ ਆ, ਤੂੰ ਇਹ ਵੇਖ ਯਾਰ, ਇੱਕ ਇੱਟ ਇੱਕ ਟਰਾਲਾ, ਉਹ ਵੀ ਛਾਪਰ ਦੇ ਵਿੱਚ। ਮਾਲਕ ਹੈਗਾ ਨਾ, ਉਹ ਮਾਲਕ ਤਾਂ ਹੈਗਾ, ਪਰ ਉਹਦੇ ਨਾਲ ਗੱਲ ਹੋ ਰਹੀ ਨਾ। ਤੈਨੂੰ ਜਿਹੜਾ ਕੰਮ ਕਿਹਾ ਉਹ ਕਰਨਾ। ਕਹੋ ਜੀ ਇਹਨੂੰ। ਮੁਨਸ਼ੀ ਯਾਰ ਇੱਕ ਮਿੰਟ ਸਬਰ ਕਰ ਯਾਰ, ਮੈਨੂੰ ਲੱਗਦਾ ਵੈਸੇ ਜ਼ਹਿਨੀ ਦਬਾਅ ਜਿਹੜਾ ਠੀਕ ਨਹੀਂ ਲੱਗ ਰਿਹਾ ਮੈਨੂੰ ਤੇਰਾ, ਤੇ ਦਿਮਾਗ ਦਾ ਇਲਾਜ ਤਾਂ ਥੋੜਾ ਕਰ ਲਈਏ ਯਾਰ ਆਪਾਂ। ਯਾਰ ਇਹਦੇ ਦਿਮਾਗ ਦਾ ਇਲਾਜ ਕਰੀਏ। ਸੁਬਾਹ ਭਾਜੀ ਆਪਾਂ ਕੰਮ ਕਰਨਾ, ਸ਼ਾਮ ਨੂੰ ਇੱਟਾਂ ਜਿਹੜੀਆਂ ਨਾ ਪਹੁੰਚ ਜਾਣ ਟਾਈਮ ਨਾਲ। ਮੈਂ ਕਹਿੰਦਾ ਤੈਨੂੰ ਪਹਿਲੇ ਹਸਪੀਟਲ ਲੈ ਕੇ ਚੱਲਦੇ ਆ ਯਾਰ। ਨਹੀਂ ਯਾਰ